ਸ਼ੁਰੂਆਤ ਕਰੀਏ ਮਨੀਸ਼ ਸਿਸੋਦੀਆ ਦੇ ਨਾਲ ਜੁੜੀ ਖਬਰ ਤੋਂ। ਚਾਰਜ ਸ਼ੀਟ ਦੇ ਵਿੱਚ ਕਹਿੰਦੇ ਮਨੀਸ਼ ਸਿਸੋਦੀਆ ਦਾ ਨਾਮ ਨਹੀਂ ਆਇਆ ਜੀ। ਜੀ ਬਿਲਕੁਲ, ਚਾਰਜਸ਼ੀਟ ਜਿਹੜੀ ਆ ਫਾਈਲ ਕਰ ਦਿੱਤੀ ਆ ਸੀਬੀਆਈ ਨੇ ਸ਼ੁੱਕਰਵਾਰ ਨੂੰ ਰਾਉਜ਼ ਐਵੇਨਿਊ ਕੋਰਟ ਦੇ ਵਿੱਚ, ਜਿਹੜੀ ਇੱਕ ਸਪੈਸ਼ਲ ਕੋਰਟ ਆ ਉਹਦੇ ਚ ਦੋਸ਼ ਪੱਤਰ ਜਿਹੜਾ ਉਹ ਦਾਖਲ ਕਰ ਦਿੱਤਾ ਹੈ। ਇਹ ਦੋਸ਼ ਪੱਤਰ ਹੈ ਸੀਬੀਆਈ ਦੀ FIR ਚ ਮੁਲਜ਼ਮ ਨੰਬਰ 1 ਜਿਹੜੇ ਦੱਸੇ ਗਏ ਉਹ ਮੁੱਖ ਮੰਤਰੀ ਸਿਸੋਦੀਆ ਦਾ ਨਾਮ ਪਹਿਲੇ ਦੋਸ਼ ਪੱਤਰ ਚ ਨਹੀਂ ਹੈ। ਇਹ ਬੜੀ ਮਹੱਤਵਪੂਰਨ ਗੱਲ ਆ। ਤੇ ਫਿਰ ਜੇ ਆਪਾਂ ਦੇਖੀਏ ਜਿਹੜਾ ਸੀਬੀਆਈ ਦਾ ਆਫੀਸ਼ੀਅਲ ਇੱਕ ਸਟੇਟਮੈਂਟ ਹੈ ਉਹਦੇ ਚ ਸਪਸ਼ਟ ਕੀਤਾ ਗਿਆ ਕਿ ਪਹਿਲੀ FIR ਨਾਮਜ਼ਦ ਸਿਸੋਦੀਆ ਸਮੇਤ ਹੋਰ ਸਾਰੇ ਮੁਲਜ਼ਮਾਂ ਖਿਲਾਫ ਜਾਂਚ ਜਾਰੀ ਹੈ ਤੇ ਜਿਵੇਂ ਹੀ ਤੱਥ ਸਾਹਮਣੇ ਆਉਣਗੇ ਉਹਨਾਂ ਖਿਲਾਫ ਦੋਸ਼ ਜਿਹੜੇ ਆ ਉਹ ਪੂਰਕ ਦੋਸ਼ ਪੱਤਰ ਦੇ ਵਿੱਚ ਦਾਖਲ ਕੀਤੇ ਜਾਣਗੇ। ਮਤਲਬ ਸਪਸ਼ਟ ਆ ਕਿ ਜਿਹੜੀ ਪਹਿਲੀ ਚਾਰਜ ਸ਼ੀਟ ਆ ਉਹਦੇ ਵਿੱਚ ਦੋਸ਼ ਪੱਤਰ ਕਹਿ ਲਓ ਉਹਦੇ ਚ ਨਾਮ ਨਹੀਂ ਹੈ, ਪਰ ਸੀਬੀਆਈ ਇਹ ਕਹਿ ਰਹੀ ਹੈ ਕਿ ਅਗਲੇ ਜਿਹੜੀ ਮਤਲਬ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਗਲੇ ਦੋਸ਼ ਪੱਤਰ ਚ ਉਹਨਾਂ ਦਾ ਨਾਮ ਹੋ ਸਕਦਾ ਆ ਜੀ। ਮਤਲਬ ਕਿ ਵਕਤੀ ਤੌਰ ਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਜਰਾਤ ਦਾ ਇਲੈਕਸ਼ਨ ਚੱਲ ਰਿਹਾ ਵਾ ਤੇ ਜੇ ਮੰਨ ਲਓ ਇਹ ਸਾਰਾ ਕੁਝ ਜਿਹੜਾ ਇਸ ਤਰ੍ਹਾਂ ਨਿਕਲ ਜਾਂਦਾ ਕਿ ਇਹਨਾਂ ਦਾ ਦੂਸਰੀ ਚਾਰਜ ਸ਼ੀਟ ਦੇ ਵਿੱਚ ਵੀ ਨਾਂ ਨਹੀਂ ਆਉਂਦਾ ਤਾਂ ਇਹਨਾਂ ਨੂੰ ਡੈਫੀਨਿਟਲੀ ਇੱਕ ਕਹਿ ਲਓ ਕਿ ਬਹੁਤ ਵੱਡਾ ਇਸ ਚੀਜ਼ ਦਾ ਐਡਵਾਂਟੇਜ ਮਿਲੇਗਾ। ਪਰ ਗੱਲ ਕੀ ਹੈ ਕਿ ਤੈਅ ਸਮੇਂ ਦੇ ਵਿੱਚ ਯਾਨੀ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਨੂੰ ਇੱਕ ਦੋਸ਼ ਪੱਤਰ ਦਾਖਲ ਕਰਨਾ ਪੈਂਦਾ ਹੈ 60 ਦਿਨਾਂ ਦੇ ਅੰਦਰ। ਜੇਕਰ ਨਹੀਂ ਤੁਸੀਂ ਦੋਸ਼ ਪੱਤਰ ਦਾਖਲ ਕਰੋਗੇ ਏਜੰਸੀ ਦੇ ਤੌਰ ਤੇ ਤਾਂ ਫਿਰ ਉਹ ਦੋਸ਼ੀ ਜਿਹੜੇ ਆ ਉਹ ਜ਼ਮਾਨਤ ਲੈਣ ਦੇ ਹੱਕਦਾਰ ਹੋ ਜਾਂਦੇ ਆ। ਸੋ ਆਹ ਹੁੰਦੀ ਹੈ ਪ੍ਰੋਬਲਮ। ਇਸ ਕਰਕੇ ਬਾਅਦ ਦੇ ਵਿੱਚ ਉਹ ਸਪਲੀਮੈਂਟਰੀ ਬਾਅਦ ਚ ਉਹ ਪੇਸ਼ ਕਰ ਦਿੰਦੇ ਆ ਤਾਂ ਲੱਗਦਾ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਮਨੀਸ਼ ਸਿਸੋਦੀਆ ਦਾ ਨਾਮ ਹੋਵੇ, ਪਰ ਉਦੋਂ ਤੱਕ ਮਨੀਸ਼ ਸਿਸੋਦੀਆ ਇੱਕ ਰਾਹਤ ਜ਼ਰੂਰ ਪ੍ਰਾਪਤ ਕਰ ਗਏ ਆ। ਤਾਂ ਦੂਸਰੇ ਪਾਸੇ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਇਹਨਾਂ ਨੇ ਜਿਹੜੇ ਬਣਾਏ ਨੇ ਇਹਦੇ ਵਿੱਚ ਨਾਮਜ਼ਦ ਮੁਲਜ਼ਮ ਕੀਤੇ ਨੇ ਉਹਦੇ ਵਿੱਚ ਇੱਕ ਤਾਂ ਹੈਦਰਾਬਾਦ ਦਾ ਕਾਰੋਬਾਰੀ ਅਭਿਸ਼ੇਕ ਬੋਇਨਪੱਲੀ, ਸਮੀਰ ਮਹਿੰਦਰੂ, ਅਰੁਣ ਰਾਮਚੰਦਰ ਪਿੱਲੇ, ਮੁੱਥਾ ਗੌਤਮ ਤੇ ਦੋ ਲੋਕ ਸੇਵਕਾ ਆਬਕਾਰੀ ਵਿਭਾਗ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਤੇ ਤਤਕਾਲੀ ਸਹਾਇਕ ਕਮਿਸ਼ਨਰ ਨਰਿੰਦਰ ਸਿੰਘ ਨੂੰ ਮੁਲਜ਼ਮ ਬਣਾਇਆ। ਖੈਰ ਇਹ ਤਾਂ ਹੋ ਗਿਆ ਲਿਕਰ ਘੁਟਾਲਾ ਜਿਹੜਾ ਜਾਂ ਕਹਿ ਲਓ ਕਥਿਤ ਤੌਰ ਤੇ ਲਿਕਰ ਪਾਲਿਸੀ ਦੇ ਵਿੱਚ ਜੋ ਵੀ ਇਹਨਾਂ ਦਾ ਕੀਤਾ ਕਰਾਇਆ ਉਹ ਸਾਰਾ। ਪਰ ਜੇ ਤੁਸੀਂ ਦੇਖੋਗੇ ਤਾਂ ਇੱਕ ਮਾਮਲਾ ਹੋਰ ਵੀ ਹੋ ਗਿਆ, ਜਿਵੇਂ ਉਹ ਕਹਿੰਦੇ ਨਾ ਕਿ ਇੱਕ ਮੁੱਠ ਚੱਕੀ ਦੂਜੀ ਤਿਆਰ। ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਘੁਟਾਲਾ ਵੀ ਅੱਜ ਕੱਲ ਚਰਚਾ ਦਾ ਵਿਸ਼ਾ ਬਣ ਗਿਆ ਕਿਉਂਕਿ ਇਲੈਕਸ਼ਨ ਆ। ਆਪਾਂ ਨੂੰ ਵੀ ਪਤਾ ਹੈ ਕਿ ਬਹੁਤ ਕੁਝ ਹੁੰਦਾ ਹੈ ਜਦੋਂ ਇਸ ਤਰ੍ਹਾਂ ਦਾ ਇੱਕ ਟਸਲ ਵਾਲਾ ਖੇਡ ਚੱਲਦਾ ਹੈ। ਉਸ ਟਸਲਬਾਜ਼ੀ ਦੇ ਵਿੱਚ ਏਜੰਸੀਆਂ, ਕੇਂਦਰ ਯਾਨੀ ਜਿਹੜੀਆਂ ਸ਼ਕਤੀਆਂ ਵੱਡੀਆਂ ਸ਼ਕਤੀਆਂ ਹੁੰਦੀਆਂ ਉਹ ਦੂਜੇ ਨੂੰ ਪਛਾੜਦੀਆਂ ਕਿ ਕਿਤੇ ਇਹ ਵੱਡੀ ਸ਼ਕਤੀ ਨਾ ਬਣ ਜਾਵੇ ਜੀ। ਤਾਂ ਉਹਦੇ ਵਿੱਚ ਸੱਚਾ ਕੌਣ ਹੈ ਝੂਠਾ ਕੌਣ ਹੈ ਤਾਂ ਸਮਾਂ ਦੱਸਦਾ ਹੁੰਦਾ, ਕੋਰਟਾਂ ਤੈਅ ਕਰਦੀਆਂ ਹੁੰਦੀਆਂ, ਜਾਂਚ ਪੜਤਾਲ ਤੈਅ ਕਰਦੀ ਆ, ਪਰ ਠਿੱਬੀ ਲਾਉਣ ਵਾਲੀ ਇਹ ਜਿਹੜੀ ਕਲਾਬਾਜ਼ੀ ਹੁੰਦੀ ਹੈ ਚੱਲਦੀ ਰਹਿੰਦੀ ਆ। ਤੋ ਦਿੱਲੀ ਦੇ ਸਰਕਾਰੀ ਸਕੂਲਾਂ ਚ ਵੀ 1300 ਕਰੋੜ ਦਾ ਕਥਿਤ ਘੁਟਾਲਾ ਹੋਇਆ, ਐਸਾ ਦਾਵਾ ਹੋ ਰਿਹਾ ਵਿਜੀਲੈਂਸ ਦਾ। ਇਹ ਵੀ ਇੱਕ ਵੱਡੀ ਖਬਰ ਆ ਜੀ। ਮਤਲਬ ਕਿ ਜੇ ਇਸ ਪਹਿਲੇ ਦੋਸ਼ ਪੱਤਰ ਨੂੰ ਛੱਡ ਦਈਏ ਉਹਦੇ ਚ ਮਨੀਸ਼ ਸਿਸੋਦੀਆ ਦਾ ਨਾਮ ਨਹੀਂ, ਪਰ ਉਹਦੇ ਚ ਖੁਸ਼ ਹੋਣ ਵਾਲੀ ਗੱਲ ਨਹੀਂ ਹੁੰਦੀ। ਸਪਲੀਮੈਂਟਰੀ ਚਲਾਨ ਦੇ ਵਿੱਚ ਨਾ ਆ ਸਕਦਾ ਹੈ ਕਿਉਂਕਿ ਮੈਂ ਤੁਹਾਨੂੰ ਕੋਟ ਕਰ ਦਿੱਤਾ ਕਿ ਸੀਬੀਆਈ ਦਾ ਸਟੇਟਮੈਂਟ ਵੀ ਕੁਝ ਅਜਿਹਾ ਹੀ ਸੰਕੇਤਕ ਹੈ। ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਦਿੱਲੀ ਸਰਕਾਰ ਦੇ 193 ਸਕੂਲਾਂ ਚ ਜਿਹੜੇ 2405 ਕਲਾਸਾਂ ਦਾ ਨਿਰਮਾਣ ਹੋਇਆ ਉਹਦੇ ਚ ਕਹਿੰਦੇ ਕਿ 1300 ਕਰੋੜ ਦਾ ਘੁਟਾਲਾ ਹੋਇਆ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਹੁਣ ਖਬਰ ਆ। ਇਹਦੇ ਵਿੱਚ ਕੀ ਕੁਝ ਹੋਇਆ, ਕਿਸ ਤਰ੍ਹਾਂ ਕੀਤਾ ਗਿਆ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਉਹ ਆਪਾਂ ਤਾਂ ਤੈਅ ਨਹੀਂ ਕਰ ਸਕਦੇ, ਉਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦੀ ਘੇਰਾਬੰਦੀ ਜ਼ਰੂਰ ਉਹਨਾਂ ਨੇ ਕੀਤੀ। ਜੀ ਜੀ।